ਸਾਡੇ ਵਿਕਾਸ ਹੈਦਰ ਸਾਹਿਬ ਮੁਤਾਰਫ ਤੇ ਕਾਫੀ ਅਰਸੇ ਤੋਂ ਸਾਹਿਬ ਬਜ਼ਰੀਆ ਆਪਣਾ ਨਾਸਿਰ ਢਿੱਲੂ ਸਾਹਿਬ ਭਾਜੀ ਸਾਡੇ ਸ਼ਹਜ਼ਾਦੇ ਬੱਬਰ ਸ਼ੇਰ। ਲੋ ਜੀ ਅੱਜ ਪਹਿਲੀ ਦਫਾ ਮੁਲਾਕਾਤ ਹੋਈ ਹੈ ਤੇ ਦੇਖੋ ਇੱਕ ਸਾਡੇ ਹੋਰ ਵੀ ਸ਼ਹਜ਼ਾਦੇ ਵੀਰ ਜਤਿੰਦਰ ਭਾਜੀ ਤੇ ਫੋਨ ਤੇ ਬੜੀ ਦੇਰ ਤੋਂ ਵਬਸਤਗੀ ਸੀ। ਫਿਰ ਸਾਡੇ ਗੁਆਂਢੀ ਵੀ ਨੇ ਇਹਨਾਂ ਦੇ ਪੁਰਖਾਂ ਦੀ ਮੈਂ ਹਿਸਟਰੀ ਰਿਕਾਰਡ ਕੀਤੀ ਤੇ ਬੜੇ ਜਿਹੜਾ ਨਾ ਉਹ ਉੱਚੇ ਨਾਮ ਵਾਲੇ ਤੇ ਬੜੇ ਖੁਦਾ ਤਰਸ ਬੰਦੇ ਸਨ। ਵਿਕਾਸ ਹੈਦਰ ਭਾਈ ਤੁਸੀਂ ਆਏ ਹੋ, ਤੁਸੀਂ ਤਾਂ ਅੱਗੇ ਵੀ ਰਿਕਾਰਡਿੰਗ ਕਰਦੇ ਰਹਿੰਦੇ, ਮੈਂ ਵੀ ਕੋਈ ਥੋੜੀ ਬਹੁਤੀ ਕਰਦਾ ਰਹਿੰਦਾ ਤੇ ਇਹ ਸਾਡੇ ਵੀਰ ਨੇ, ਅਸੀਂ ਖੜੇ ਆ ਇਸ ਵਕਤ ਡੇਰਾ ਸਾਹਿਬ। ਮਹਿਸੂਸ ਹੋ ਰਿਹਾ ਤੁਸੀਂ ਮੈਨੂੰ ਪੜਿਆ ਨਹੀਂ ਜੀ, ਉਹ ਤੇ ਤੁਹਾਨੂੰ ਅਸੀਂ ਜਾ ਨਹੀਂ ਦਵਾਂਗੇ, ਨਾਲ ਹੀ ਰੱਖਾਂਗੇ ਇਨਸ਼ਾਅੱਲਾ। ਇਸ ਤਰ੍ਹਾਂ ਹੀ ਹੈ ਜੀ, ਆਏ ਆ ਸਾਡੇ ਚੜ੍ਹਦੇ ਪੰਜਾਬ ਤੋਂ ਸਾਡੇ ਭਰਾ ਵੀਰ ਆਏ ਨੇ, ਸਾਨੂੰ ਮਿਲਣ ਆਏ ਨੇ। ਸੋ ਅਸੀਂ ਵੀ ਤਿਆਰੀ ਖਿੱਚ ਕੇ ਸੁਬਹ ਸੁਬਹ ਪਹੁੰਚ ਗਏ ਇੱਥੇ ਇਹਨਾਂ ਨੂੰ ਮਿਲਣ ਵਾਸਤੇ, ਕਿਉਂਕਿ ਅੱਜ ਇਹਨਾਂ ਦਾ ਸੈਕਿੰਡ ਲਾਸਟ ਡੇ ਹੈ। ਕੱਲ੍ਹ ਇਹਨਾਂ ਨੇ ਚਲੇ ਜਾਣਾ ਵਾਪਸ। ਸੋ ਜਿੰਨੇ ਲੋਕਾਂ ਨੂੰ ਅਸੀਂ ਮਿਲ ਸਕਦੇ ਹਾਂ, ਜਿੰਨੇ ਲੋਕ ਸਾਨੂੰ ਮਿਲਣਾ ਚਾਹੁੰਦੇ ਆ, ਅਸੀਂ ਇਸੇ ਲਈ ਫਿਰ ਆ ਗਏ ਹਾਂ ਕਿ ਸਾਰਿਆਂ ਨੂੰ ਮੁਲਾਕਾਤ ਹੋ ਸਕੇ। ਲਗਭਗ ਕੋਈ 2700 ਬੰਦਾ ਆਇਆ, ਬਟ ਸਾਰਿਆਂ ਨਾਲ ਤੇ ਨਹੀਂ ਹੋ ਸਕਦੀ, ਪਰ ਚਲੋ ਜਿਨ੍ਹਾਂ ਨਾਲ ਹੋ ਸਕਦੀ ਹੈ, ਜਿੰਨੀ ਸਾਂਝ ਵੱਧਦੀ ਹੈ ਉਨੀ ਵਧਾਈ ਹੈ। ਇਹ ਸਾਂਝ ਦੀ ਖੇਡ, ਜਿੰਨੇ ਲੋਕ ਇੱਥੇ ਆਏ ਨੇ ਇਹ ਸਾਨੂੰ ਤੁਹਾਨੂੰ ਵੇਖ ਕੇ ਆਉਂਦੇ ਆ, ਔਰ ਸਾਨੂੰ ਵੀ ਚਾਅ ਚੜ੍ਹਦਾ ਕਿ ਸਾਡੇ ਹੀ ਭਰਾ ਜਿਹੜੇ ਇੱਥੋਂ ਦੇ ਵਸਨੀਕ ਸਨ ਉਹ ਚਲੇ ਗਏ, ਪਰ ਆਪਣੇ ਦੇਸ਼ ਨੂੰ ਮੋੜਦੇ ਨੇ ਤੇ ਉਹਨਾਂ ਨੂੰ ਮਿਲ ਕੇ ਸਾਨੂੰ ਹੋਰ ਚਾਅ ਚੜ੍ਹਦਾ। ਖੁਸ਼ੀ ਹੁੰਦੀ ਹੈ ਜੀ। ਤੇ ਅਸਲ ਦੇ ਵਿੱਚ ਇਹ ਦੇਖੋ ਨਾ, ਹੋਰ ਕੋਈ ਵੀ ਇਹਨਾਂ ਨੇ ਮਫਾਦ ਕੋ ਨਹੀਂ, ਲਾਲਚ ਕੋ ਨਹੀਂ, ਸਿਰਫ ਔਰ ਸਿਰਫ ਇਸ ਧਰਤੀ ਦੀ ਜਿਹੜੀ ਹੈ ਨਾ ਮੁਹੱਬਤ ਇਹਨਾਂ ਨੂੰ ਕਰੀਬ ਕਰਦੀ ਹੈ। ਬਿਲਕੁਲ ਇਸੇ ਤਰ੍ਹਾਂ ਇਹ ਨਾ ਅਸੀਂ ਉੱਥੇ ਵੇਖ ਕੇ ਆਏ ਜਾਮਾ ਮਸਜਿਦ ਕੱਲ੍ਹ ਚੂਨਾ ਮੰਡੀ 'ਚ, ਤੇ ਸੇਮ ਹੀ ਉਹ ਕਲਾਕਾਰੀ ਹੈ ਤੇ ਮਤਲਬ ਬੜਾ ਹੱਥ ਨਾਲ, ਮਤਲਬ ਉਸ ਟਾਈਮ ਦੀ ਗੱਲ ਕਰਨੇ ਜਿਹੜੇ ਕਾਰੀਗਰ ਬਹੁਤ ਹਾਈ ਲੈਵਲ ਮਿਸਤਰੀ ਸਨ, ਉਹਨਾਂ ਕਿੰਨਾ ਵਧੀਆ ਮਟੀਰੀਅਲ ਯੂਜ਼ ਕੀਤਾ ਵੀ ਜਿਹੜੇ ਇੰਨੇ 100 ਸਾਲ ਹੋ ਗਏ ਨੇ ਤੇ ਹਜੇ ਵੀ ਉਹ ਅਜੇ ਚੀਜ਼ ਬਰਕਰਾਰ ਹੈ ਤੇ ਅੱਗੇ ਵੀ ਰਹਿਣੀ ਹੈ। ਹਾਂ, ਅੱਗੇ ਵੀ ਰਹਿਣੀ ਹੈ। ਤੇ ਉਹ ਵੈਸੇ ਨਾਲ ਦੇ ਨਾਲ ਕਰਦੇ ਵੀ ਰਹਿੰਦੇ, ਜੇ ਥੋੜਾ ਬਹੁਤਾ ਹੁੰਦੀ ਹੈ ਨਾ ਕੋਈ ਜੋ ਕਰਦੇ ਵੀ ਰਹਿੰਦੇ। ਬੜਾ ਵਧੀਆ ਲੱਗਾ। ਹਾਂਜੀ, ਤੁਸੀਂ ਕੀ ਮਹਿਸੂਸ ਕੀਤਾ ਜੀ ਇੱਥੇ ਆ ਕੇ ਅੱਜ ਇਸ ਸ਼ਾਹੀ ਕਿਲੇ ਦੇ ਅੰਦਰ? ਇਹ ਕੀਤਾ ਜੀ, ਦੇਖੋ ਐਡੀ ਖੁਸ਼ੀ ਹੋਈ ਹੈ ਵੀ ਜਿੱਥੋਂ ਰਾਜ ਚੱਲਦਾ ਰਿਹਾ ਹੈ ਜੀ ਅੱਜ ਉਹਦੇ ਦਰਵਾਜ਼ੇ ਕੋਲ ਖੜੇ ਆ। ਠੀਕ ਹੈ, ਤੇ ਇਸ ਤੋਂ ਵਧੀਆ ਮਹਿਸੂਸ ਹੋਰ ਕੀ ਹੋਣਾ। ਠੀਕ ਹੈ, ਉਹ ਰਾਜ ਚਲੋ ਚੰਗਾ ਸੀ ਤੇ ਪਰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੋ ਉਸ ਟਾਈਮ ਇਸ ਰਾਜ ਚੱਲਦਾ ਰਿਹਾ, ਸਭ ਲੋਕ ਸੁਖੀ ਸੀ ਤੇ ਇਹੀ ਪਿਆਰ ਮੁਹੱਬਤ ਦੇ ਨਾਲ ਜਿਹੜਾ ਨਾ ਵਕਤ ਗੁਜ਼ਰਦਾ ਸੀ। ਬੜੀ ਖੁਸ਼ੀ ਹੈ। ਹਾਂਜੀ ਲੋ ਜੀ, ਮੈਂ ਸ਼ਾਹੀ ਕਿਲੇ ਦੇ ਅੰਦਰ ਆਇਆ ਤੇ ਸਾਡੇ ਸਰਦਾਰ ਵੀਰ ਆਏ ਨੇ ਇੱਥੇ ਬਾਬਾ ਜੀ ਗੁਰੂ ਨਾਨਕ ਦੇ 555 ਜਿਹੜਾ ਨਾ ਬਰਥ ਡੇ ਹੈ ਉਹਦੀ ਸੈਲੀਬ੍ਰੇਟ ਕਰਨ ਵਾਸਤੇ। ਮਾਤਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ? ਹਰਿਆਣੇ ਤੋਂ ਆਏ ਭਾਈ। ਹਰਿਆਣੇ ਤੋਂ? ਵਾਹ ਬਈ ਵਾਹ। ਤੇ ਮਾਤਾ ਜੀ ਕੀ ਨਾਮ ਹੈ ਤੁਹਾਡਾ? ਗਰਮੇਲ ਕੌਰ। ਤੇ ਮਾਤਾ ਜੀ ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਉਸ ਵਕਤ ਤੁਹਾਡੀ ਕਿੰਨੀ ਉਮਰ ਸੀ? ਉਸ ਤੋਂ 2 ਸਾਲ ਬਾਅਦ ਜਨਮੇ ਨੇ। ਪਾਕਿਸਤਾਨ 'ਚ ਤੁਹਾਡੇ ਪੁਰਖਾਂ ਦਾ ਕਿਹੜਾ ਪਿੰਡ ਸੀ? ਪਿੰਡ ਹੈ ਲਾਹੌਰ ਦੇ ਰਹਿਣ ਵਾਲੇ ਸੀ। ਮਾਤਾ ਦਾ ਜਨਮ ਉੱਥੇ ਹੋਇਆ, ਇਹਦੇ ਭੈਣ ਭਾਈ ਦਾ ਇੱਧਰ ਦੇ ਸੀਗੇ ਵੱਡੇ। ਲਾਹੌਰ ਕਿਹੜੀ ਜਗ੍ਹਾ ਦੇ? ਇਹ ਨਹੀਂ ਪਤਾ, ਮਾਤਾ ਭੁੱਲ ਭੱਲ ਗਏ 80 ਸਾਲ ਤੋਂ। ਨਹੀਂ ਨਾਲ ਫਿਰ ਸਾਨੂੰ ਦੱਸਣ ਵਾਲਾ ਕੋਈ ਨਹੀਂ ਸੀ, ਨਹੀਂ ਗਾਈਡ ਕਰਨ ਵਾਲਾ ਕੋਈ ਨਹੀਂ, ਪਰ ਹੈ ਇੱਧਰ ਦਾ। ਜੀ ਇੱਧਰ ਰਹਿ ਗਏ ਸੀਗੇ, ਅੱਛਾ, 2 ਤਾਏ ਰਹਿ ਗਏ ਸੀਗੇ ਪਾਕਿਸਤਾਨ ਜਿਸ ਵਕਤ ਬਣਿਆ। ਅੱਛਾ ਜੀ। ਉਹ ਸਾਨੂੰ ਇੱਥੇ ਖੁਰਕਾਂ ਛੱਡਿਆ ਆਏ ਸੀਗੇ। ਖੜਕਾਂ? ਹਾਂ, ਖੜਕਾ ਹੈਗਾ। ਦਾਦੀ ਕਹਿੰਦੇ ਨਾ ਵੀ ਆਪਦੇ ਬੱਚੇ ਲੈ ਕੇ ਨਿਕਲ ਜਾਂਦੇ ਸੀ। ਫਿਰ ਅਸੀਂ ਉੱਥੇ ਉੱਠਦੇ ਸੀ, ਕਹਾਂ ਸਾਨੂੰ ਦਾਦਾ ਦਾਦੀ ਤਾਂ ਇੱਥੇ ਦੱਸੇ ਕੌਣ। ਅੱਛਾ, ਹਾਂ, ਸਹੀ। ਪਤਾ ਲੱਗਦਾ ਜਿਸ ਟਾਈਮ ਪਾਰਟੀਸ਼ਨ ਹੋਈ ਉਸ ਵਕਤ ਤੁਹਾਡਾ ਖਰੀਅਤ ਨਾਲ ਸਾਰਾ ਪਰਿਵਾਰ ਚਲ ਗਿਆ? ਨਹੀਂ ਜੀ, ਸੁੱਖੀ ਸੰਦੀ ਬਾਗੇ ਸੀ ਸਾਰੇ ਆਏ ਹੋਏ। ਜਿਹੜੇ ਸਾਨੂੰ ਉੱਥੇ ਛੱਡਿਆ ਸੀ ਨਾ ਉਹ ਸੁੱਖੀ ਸੰਦੀ ਸਾਰੇ ਪਹੁੰਚ ਗਏ ਸੀ। ਅੱਛਾ ਜੀ। ਹਾਂ, ਸਾਰੇ ਪਹੁੰਚ ਗਏ। ਰਸਤੇ 'ਚ ਕੋਈ ਪ੍ਰੋਬਲਮ? ਨਾ ਕੋਈ ਪ੍ਰੋਬਲਮ ਨਹੀਂ ਆਈ। ਖਰੀਅਤ ਨਾਲ ਪਹੁੰਚ ਗਈ ਸਾਰੀ ਫੈਮਿਲੀ। ਹੁਣ ਤੁਹਾਨੂੰ ਮਾਤਾ ਜੀ ਇੱਥੇ 75 ਸਾਲ ਬਾਅਦ ਆ ਕੇ 76 ਸਾਲ ਬਾਅਦ ਆ ਕੇ ਕਿਸ ਤਰ੍ਹਾਂ ਮਹਿਸੂਸ ਹੋਇਆ? ਬਹੁਤ ਵਧੀਆ ਹੋਇਆ। ਮੈਂ ਕਹਿਣਾ ਵੀ ਕੋਈ ਸ਼ਬਦ ਨਹੀਂ ਕਿਹੜਾ ਕਿ ਤੁਹਾਡਾ ਧੰਨਵਾਦ ਕਰ ਸਕਦੀ ਹੋਈਏ। ਸਾਨੂੰ ਸਾਰੇ ਗੁਰਦੁਆਰੇ ਹਰ ਇੱਕ ਥਾਂ ਤੇ ਬਹੁਤ ਪਿਆਰ ਤੇ ਬਹੁਤ ਵਧੀਆ ਪ੍ਰਬੰਧ ਸੀਗੇ, ਕਿਹੜਾ ਸਾਨੂੰ ਬਹੁਤ ਖੁਸ਼ੀ ਹੋਈ ਵੀ ਠੀਕ ਹੈ ਵੀ ਅਸੀਂ ਹਰ ਵਾਰੀ ਆਉਣਾ ਚਾਹੁੰਦੇ ਹਾਂ। ਹਰ ਵਾਰੀ ਅਸੀਂ ਅਪਲਾਈ ਹਰ ਵਾਰੀ ਕਰਾਂਗੇ। ਗੁਰੂ ਮਹਾਰਾਜ ਨੇ ਕਿਤੇ ਦਰਸ਼ਨ ਸਾਡੇ ਕਰਮਾਂ 'ਚ ਹੋਏ ਤਾਂ ਅਸੀਂ ਪਹੁੰਚਾਂਗੇ ਜੀ। ਅਸਲ ਵਿੱਚ ਸੱਚ ਦੱਸੀਏ ਤਾਂ ਜਦੋਂ ਤੋਂ ਸਾਡਾ ਜਨਮ ਹੋਇਆ ਤੇ ਅਸੀਂ ਇਹ ਚੀਜ਼ ਨੂੰ ਸਮਝਿਆ। ਮੇਰਾ ਨਾਮ ਸੁਖਬੀਰ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ? ਮੈਂ ਦਮਦਮਾ ਸਾਹਿਬ ਦੀ ਧਰਤੀ ਤੋਂ ਆਇਆ ਜੀ। ਤਖਤ ਸ੍ਰੀ ਦਮਦਮਾ ਸਾਹਿਬ 40 ਜਾਣੇ ਇਕੱਠੇ ਆਏ ਆ। 40 ਜਾਣੇ ਦਾ ਸਾਡਾ ਪੂਰਾ ਇਕੱਠਾ ਹੈ ਜੀ। ਬਹੁਤ ਵਧੀਆ ਇਕੱਠੇ ਰਹੇ, ਸਾਰਾ ਪੂਰਾ ਵਧੀਆ ਪ੍ਰਬੰਧ ਰਿਹਾ ਜੀ। ਅਸੀਂ ਪਾਕਿਸਤਾਨ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ, ਜੋ ਸਾਨੂੰ ਅਸੀਂ ਚਾਹੁੰਦੇ ਹਾਂ। ਅੱਛਾ ਬੇਟਾ, ਤੁਹਾਡਾ ਪਹਿਲੀ ਫੇਰੀ ਹੈ? ਹਾਂਜੀ ਹਾਂਜੀ।
ਤੇ ਤੁਸੀਂ ਬੇਟਾ ਕੀ ਮਹਿਸੂਸ ਕੀਤਾ ਹੈ? ਇਹ ਤੁਹਾਡੇ ਕੀ ਲੱਗਦੇ ਨੇ ਮਾਤਾ ਜੀ? ਇਹ ਦਾਦੀ ਨੇ ਸਾਡੀ ਤੁਹਾਡੀ ਦਾਦੀ ਦੇ ਪੇਕਿਆਂ ਦਾ ਸ਼ਹਿਰ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਲੱਗਿਆ? ਬਹੁਤ ਚੰਗਾ ਲੱਗਿਆ ਜੀ। ਹੈ ਬਹੁਤ ਚੰਗਾ। ਸੋਹਣਾ ਸ਼ਹਿਰ ਹੈ। ਹਾਂਜੀ ਲਾਹੌਰ ਆ ਜੀ, ਅਸੀਂ ਕਿੰਨਾ ਕੱਲ ਘੁੰਮੇ ਆ ਨਾ, ਸਾਰੇ ਬਾਜ਼ਾਰ ਪੈਦਲ ਘੁੰਮਿਆ, ਕੋਈ ਆਟੋ ਨਹੀਂ ਲੈਤਾ, ਦੇਖਣਾ ਚਾਹੁੰਦੇ ਆ ਤੇ ਪੈਦਲ ਇਸ ਧਰਤੀ ਦੇ ਤੁਰ ਕੇ ਤੂੜ ਲੈਣਾ ਚਾਹੁੰਦੇ ਸੀਗੇ ਲੋਕਾਂ ਦੀ, ਤੇ ਸਾਨੂੰ ਬਹੁਤ ਪਿਆਰ ਦਿੱਤਾ, ਬਾਜ਼ਾਰਾਂ 'ਚ ਬਹੁਤ ਪਿਆਰ ਸੀ। ਮਤਲਬ ਅਸੀਂ ਇਹ ਮੰਨਿਆ ਵੀ ਲਾਹੌਰ ਸ਼ਹਿਰ ਹੈ ਉਹ ਲਾਹੌਰ ਹੀ, ਉਹਦੇ ਵਰਗੀ ਕੋਈ ਹੋਰ ਮਿਸਾਲ ਹੈ ਜਿਹੜੀ ਨਹੀਂ ਬਣ ਸਕਦੀ। ਇੱਕ ਕਹਾਵਤ ਹੈ ਕਿ ਜਿਹੜਾ ਜੰਮਿਆ- ਜਿਹਨੇ ਲਾਹੌਰ ਦੇ ਵੇਖਿਆ ਜੰਮਿਆ ਨੇ। ਹਾਂਜੀ ਹਾਂਜੀ ਤੁਹਾਡਾ ਜਨਮ ਲਾਹੌਰ ਦਾ ਹੋ ਗਿਆ। ਹਾਂਜੀ, 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 ਅੱਛਾ। ਆਤਮਾ ਨੂੰ ਸ਼ਾਂਤੀ ਹਾਂਜੀ। ਅੱਛਾ। ਤੁਹਾਨੂੰ ਕੀ ਮਹਿਸੂਸ ਹੋਇਆ ਆਪਣੇ ਬਾਪੂ ਦਾ ਸ਼ਹਿਰ ਵੇਖ ਕੇ? ਬੜਾ ਸਾਨੂੰ ਕੋਈ ਮਹਿਸੂਸ ਨਹੀਂ, ਸਾਨੂੰ ਖੁਸ਼ੀ ਚੜੀ, ਬੜੀ ਖੁਸ਼ੀ ਹੋਈ ਚੜੀ, ਹੈ? ਹਾਂ। ਕਦੀ ਇਹ ਬਾਪੂ ਤੁਹਾਡੇ ਇੱਥੇ ਗਲੀਆਂ 'ਚ ਚੱਲਦੇ ਫਿਰਦੇ ਹੁੰਦੇ ਸੀ, ਖਰੀਦੋ ਫਰੋਖਤ ਕਰਦੇ ਸੀ, ਹਾਂਜੀ, ਤੇ ਅੱਜ ਦੇਖ ਲਓ ਦੁਨੀਆ ਤੋਂ ਚਲ ਗਏ ਨੇ, ਸ਼ਹਿਰ ਉਸੇ ਤਰ੍ਹਾਂ ਹੀ ਨੇ, ਯਾਦਾਂ ਉਸੇ ਤਰ੍ਹਾਂ ਨੇ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸ਼ੇਅਰ ਕਰਿਓ ਇਹਨਾਂ ਨੂੰ, ਹਾਂਜੀ ਹਾਂਜੀ ਸ਼ੇਅਰ ਕਰਿਓ। ਜੀ ਸਰਦਾਰ ਜੀ, ਕੀ ਹਾਲ ਹੈ ਜੀ? ਠੀਕ ਠਾਕ ਹੋ? ਖੈਰੀਅਤ ਹੈ? ਮੇਰਾ ਨਾਮ ਰਵਨੀਕ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਆਏ? ਅਸੀਂ ਦਿੱਲੀੋਂ ਆਏ ਹਾਂ ਜੀ। ਪਾਕਿਸਤਾਨ ਦੇ ਵਿੱਚ ਤੁਹਾਡੇ ਪੁਰਖਾਂ ਦਾ ਕਿਹੜਾ ਪਿੰਡ ਸੀ? ਪਾਕਿਸਤਾਨ 'ਚ ਸਾਡੇ ਪੁਰਖਾਂ ਦਾ ਗੁਜਰਾਂਵਾਲਾ ਗੁਜਰਾਂਵਾਲਾ ਜ਼ਿਲ੍ਹਾ ਹਾਂਜੀ, ਸੀ? ਜ਼ਿਲ੍ਹਾ ਹਾਂਜੀ। ਅੱਛਾ, ਉਹਦੇ ਨਾਲ ਕਿਹੜਾ ਪਿੰਡ ਸਾਜੇ? ਪਿੰਡ ਹੁਣ ਸਾਨੂੰ ਇਸ ਤਰ੍ਹਾਂ ਤੇ ਮੈਨੂੰ ਯਾਦ ਨਹੀਂ ਹੈਗਾ ਅੱਛਾ ਜੀ। ਤੇ ਬਟ ਉਹ ਗੁਜਰਾਂਵਾਲਾ ਦਾ ਨਾਂ ਲੈਂਦੇ ਹੁੰਦੇ ਸੀ, ਤੇ ਕਹਿੰਦੇ 1947 'ਚ ਜਦੋਂ ਵੰਡ ਹੋਈ ਏ ਜੀ ਤੇ ਕਹਿੰਦੇ ਕਿ ਤਕਰੀਬਨ ਰਾਤ ਦੇ 12:00 ਵਜੇ ਉਹ ਨਿਕਲੇ ਨੇ ਆਪਣੇ ਘਰ ਨੂੰ ਜੀ। ਕੁੰਡਾ ਲਾ ਕੇ ਤੇ ਤਾਲਾ ਲਾ ਕੇ, ਅੱਛਾ ਤੇ ਕਹਿੰਦੇ ਟ੍ਰੇਨ 'ਚ ਉਹ ਬੈਠੇ ਨੇ, ਅੱਛਾ ਜੀ। ਰਾਤ ਦਾ ਸਮੇਂ ਸੀ, ਤੇ ਕਹਿੰਦੇ ਕਿ ਰਾਵੀ ਦਰਿਆ ਆਇਆ ਹਾਂ। ਤੇ ਉਹਦੇ 'ਚ ਚਾਬੀਆਂ ਸੁੱਟਤੀਆਂ ਸੀਗੀਆਂ ਆਪਣੇ ਘਰ ਦੀਆਂ, ਸਾਰਾ ਸਮਾਨ ਵਿੱਚ ਹੀ ਸੀਗਾ ਅੱਛਾ ਗੁਜਰਾਂਵਾਲਾ 'ਚ। ਤੇ ਉਹਨਾਂ ਨੂੰ ਪਤਾ ਸੀ ਅਸੀਂ ਵਾਪਸ ਹੁਣ ਇਸ ਮੁਲਕ ਨਹੀਂ ਆਣਾ, ਹਾਂ ਹਾਂ ਹਾਂ। ਤੇ ਉਹਨਾਂ ਨੇ ਚਾਬੀਆਂ ਫਿਰ ਰਾਵੀ ਦਰਿਆ 'ਚ ਸੁੱਟਤੀਆਂ ਸੀਗੀਆਂ। ਤੇ ਫਿਰ ਉਹ ਇੰਡੀਆ ਜਦੋਂ ਇੱਧਰ ਆਏ ਨੇ, ਤੇ ਕਦੀ ਕਿਤੇ ਫਿਰ ਕੁਝ ਕੁ ਸਾਲਾਂ ਬਾਅਦ ਦਿੱਲੀ ਸੈੱਟ ਹੋਏ ਸੀ ਉਹ, ਤੇ ਫਿਰ ਅਸੀਂ ਹੁਣ ਦਿੱਲੀ ਹੈਗੇ ਆ। ਪਾਕਿਸਤਾਨ ਦੇ ਵਿੱਚ ਜਿਹੜਾ ਗੁਜਰਾਂਵਾਲਾ ਜ਼ਿਲ੍ਹਾ ਸੀ, ਇਹਦੇ ਨਾਲ ਕੋਈ ਪਿੰਡ ਸੀ ਤੁਹਾਡੇ ਬਜ਼ੁਰਗਾਂ ਦਾ? ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕੋਈ ਨਾਲ ਦਾ ਪਿੰਡ ਸੀਗਾ, ਸਾਡੀ ਬੜੀ ਜ਼ਮੀਨ ਸੀਗੀ। ਅੱਛਾ। ਹਾਂਜੀ, ਆਪਣੀ ਕਿਹੜੀ ਬਰਾਦਰੀ ਹੈ ਜੀ? ਅਸੀਂ ਮਥਾੜੂ ਰਾਮਗੜੀਏ। ਮਥਾਰੂ ਰਾਮਗੜੀਏ। ਰਾਮਗੜੀਏ, ਹਾਂਜੀ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਹੈ? ਵਾਲਦ ਸਾਹਿਬ ਪਿਤਾ ਜੀ ਨੂੰ ਕਹਿੰਦੇ। ਹਾਂ, ਪਿਤਾ ਜੀ, ਉਹਨਾਂ ਦਾ ਨਾਮ ਕੀ ਹੈ? ਸਾਡੇ ਉੱਥੇ ਇਹ ਕਾਮਨ ਨਹੀਂ ਨਾ ਯੂਜ਼ ਕਰਦੇ, ਤਾਂ ਮੈਨੂੰ ਪਤਾ ਨਹੀਂ। ਅੱਛਾ। ਤੇ ਪਿਤਾ ਜੀ ਦਾ ਨਾਮ ਮੇਰੇ ਬੇਅੰਤ ਸਿੰਘ ਜੀ ਹੈ। ਬੇਅੰਤ ਸਿੰਘ। ਬੇਅੰਤ ਸਿੰਘ ਜੀ, ਅੱਛਾ ਜੀ। ਹਾਂਜੀ। ਤੇ ਮੇਰੇ ਜਿਹੜੇ ਦਾਦਾ ਜੀ ਨੇ, ਉਹਨਾਂ ਦਾ ਨਾਮ ਸੀ ਜਗੀਰ ਸਿੰਘ। ਅੱਛਾ। ਤੇ ਦਾਦਾ ਜੀ ਕਿੰਨੇ ਭਾਈ ਸਨ? ਦਾਦਾ ਜੀ ਕਿੰਨੇ ਭਾਈ ਸਨ? ਦੱਸੋ ਬਈ। 2 ਕੇ 3 ਸੀਗੇ, ਹਾਂ ਏਦਾਂ ਹੀ। ਹਾਂਜੀ। ਇੱਕ ਮੇਰੇ ਪਾਪਾ ਦੀ ਭੂਆ ਜੀ ਹੈਗੇ ਸੀ। ਉਹਨਾਂ ਦਾ ਨਾਮ ਕੀ ਸੀ? ਵੱਡੇ ਸਨ? ਵੱਡੇ ਸਨ, ਹੈ ਨਾ? ਹਾਂ, ਭੂਆ 2 ਸੀਗੀਆਂ। ਭੂਆ ਜੀ 2 ਸੀਗੀਆਂ, ਤੇ ਵੱਡੀਆਂ ਸੀਗੀਆਂ ਮੇਰੇ ਦਾਦਾ ਜੀ ਤੋਂ। ਸਾਰੇ ਇੱਧਰ ਦੇ ਸੀ ਉਹ, ਤੇ ਫਿਰ ਉਹ ਪਾਰਟੀਸ਼ਨ ਤੋਂ ਬਾਅਦ ਇੱਧਰ ਹੁਣ ਉਹਨਾਂ ਨੂੰ ਇੰਡੀਆ ਜਾਣਾ। ਭੈਣ ਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਮਨਵਿੰਦਰ ਕੌਰ, ਅੱਛਾ। ਇਹ ਤੁਹਾਡੇ ਕੀ ਲੱਗਦੇ? ਇਹ ਮੇਰਾ ਬੇਟਾ ਹੈ। ਪਾਕਿਸਤਾਨ ਦੀ ਪਾਰਟੀਸ਼ਨ ਤੋਂ ਪਹਿਲੇ ਤੁਹਾਡੇ ਪੁਰਖਾਂ ਦਾ ਕਿਹੜਾ ਪਿੰਡ ਸਾਜੇ? ਗੁਜਰਾਂਵਾਲਾ ਕਹਿੰਦੇ ਨੇ। ਅੱਛਾ। ਤੁਹਾਡੇ ਤੁਹਾਡੇ ਫਾਦਰ ਦਾ ਆਪਣੇ ਪੇਕਿਆਂ ਦਾ? ਪੇਕਿਆਂ ਦਾ ਨਹੀਂ ਪਤਾ। ਪੇਕਿਆਂ ਦਾ ਨਹੀਂ ਪਤਾ? ਖੁਬਰਾ ਦੱਸਿਆ। ਸ਼ੇਖੂਪੁਰਾ, ਹਾਂ ਸ਼ੇਖੂਪੁਰਾ। ਅੱਛਾ। ਸ਼ਿਵਪੁਰਾ ਲਾਗੇ ਕੋਈ ਪਿੰਡ ਸੀ? ਐਵੇਂ ਨਹੀਂ ਯਾਦ ਸਾਨੂੰ, ਅੱਛਾ। ਨਾਮ ਲੈਂਦੇ ਸੀ ਸ਼ੇਖੂਪੁਰਾ ਦਾ। ਅੱਛਾ। ਬਜ਼ੁਰਗ ਕਿਸ ਤਰ੍ਹਾਂ ਯਾਦ ਕਰਦੇ ਰਹੇ ਆਪਣੇ ਪਿੰਡ ਨੂੰ? ਉਹ ਕਹਿੰਦੇ ਇੱਥੇ ਬੜਾ ਜਿਵੇਂ ਸਾਰੇ ਆਪਸ 'ਚ ਰਲ ਕੇ ਰਹਿੰਦੇ ਹੁੰਦੇ ਸੀ, ਮੁਸਲਮਾਨ ਭਰਾ ਆਪਣੇ ਸਿੱਖ ਭਰਾ ਸਾਰੇ ਇਕੱਠੇ ਰਹਿੰਦੇ ਹੁੰਦੇ ਸੀ। ਤੇ ਫਿਰ ਇਹ ਤੇ ਚਲੋ ਸਰਕਾਰਾਂ ਨੇ ਜੋ ਕੀਤਾ ਹੈ ਤੇ ਵੰਡ ਪਾਤੀ ਏ। ਜਿਹੜੀ ਬ੍ਰਿਟਾਨੀਆ ਸਰਕਾਰ ਜਦੋਂ ਇੱਧਰੋਂ ਗਏ ਨੇ ਉਹ, ਤੇ ਫਿਰ 2 ਮੁਲਕਾਂ 'ਚ ਵੰਡ ਗਏ ਨੇ, ਇੰਡੀਆ ਤੇ ਪਾਕਿਸਤਾਨ। ਸ਼ਰੀਰ ਸ਼ਰਾਰਤ ਕਰਨ ਵਾਲੇ ਦੋਵੇਂ ਪਾਸੇ ਹੁੰਦੇ ਨੇ, ਤਾਲੀ ਕਦੀ ਇੱਕ ਹੱਥ ਨਾਲ ਹੀ ਵੱਜਦੀ। ਇਹ ਚੰਗਾ ਕੰਮ ਹੋਇਆ, ਮਾੜਾ ਹੋਇਆ? ਮਾੜਾ ਹੋਇਆ, ਹਾਂਜੀ। ਹਾਂਜੀ ਹਾਂਜੀ, ਮਾੜਾ ਅਸੀਂ ਹੁਣ ਉਹਦਾ ਜਿਹੜਾ ਜ਼ਾਲਾ ਇਸੇ ਤਰ੍ਹਾਂ ਕਰਨਾ, ਇੱਕ ਦੂਸਰੇ ਦੇ ਨਾਲ ਮੁਹੱਬਤ ਤੇ ਪਿਆਰ ਜਿੰਨੇ ਵੀ ਹੋ ਬਿਲਕੁਲ, ਸਕੀ ਹਾਂਜੀ। ਸ਼ੇਅਰ ਕਰੀਏ। ਬਿਲਕੁਲ ਹਾਂਜੀ? ਬਿਲਕੁਲ, ਹਾਂਜੀ। ਜੀ ਬਹੁਤ ਬਹੁਤ ਮਿਹਰਬਾਨੀ।
ਸ਼ੁਕਰੀਆ। ਤੁਹਾਡਾ ਨਾਮ ਕੀ ਹੈ? मोहम्मद जहेब ਤੁਹਾਡਾ ਨਾਮ ਮੁਹੰਮਦ ਮੁਬੀਨ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? फूल नगर ਤੁਹਾਨੂੰ ਕੀ ਮਹਿਸੂਸ ਹੋ ਰਿਹਾ ਇਹਨਾਂ ਸਰਦਾਰਾਂ ਨੂੰ ਪਗੜੀ ਵਾਲਿਆਂ ਨੂੰ ਦੇਖ ਕੇ? खुशी महसूस हो रही है यार साडे मुल्क च आ रहे ने इंजॉय कर रहे ने हाँ जी ਅੱਛਾ ਲੱਗ ਰਿਹਾ ਮਾਸ਼ਾਅੱਲਾ। ਤੇ ਦੇਖੋ ਨਾ ਕਿ ਆਪਣੀ ਮੁਲਕ ਪਾਕਿਸਤਾਨ ਦੀ ਸ਼ਾਨ ਹੈ, ਸ਼ਾਹੀ ਕਿਲਾ ਵਗੈਰਾ ਮਨਾਰੇ ਪਾਕਿਸਤਾਨ ਇਹਨਾਂ ਨੂੰ ਦੇਖਣ ਤੋਂ ਵੇਖੋ ਇੰਡੀਆ ਤੋਂ ਆਏ ਨੇ। ਤੇ ਉਸ ਤੋਂ ਇਲਾਵਾ ਵੀ ਬਹੁਤ ਅੱਛਾ ਲੱਗ ਰਿਹਾ ਹੈਗਾ ਕਿ ਇਕੱਠੇ ਮਿਲ ਰਹੇ ਨੇ, ਕੋਈ ਇਹਨਾਂ ਨੂੰ ਇਹ ਖਤਰਾ ਨਹੀਂ ਹੈ।